ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 22 ਸਤੰਬਰ ਤੇ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਬੈਲ ਆਈਕਨ ਦੱਬੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਸਭ ਤੋਂ ਪਹਿਲੀ ਖਬਰ, ਇੱਕ ਸ਼ਖਸੀਅਤ ਹੈ, ਉਹ ਵੈਸੇ ਤਾਂ ਅਯਾਨੇ ਡਰਾਉਣ ਵਾਸਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ, ਲੇਕਿਨ ਉਹਨਾਂ ਨੂੰ ਮੋਟੀਵੇਸ਼ਨਲ ਸਪੀਕਰ ਵੀ ਆਉਂਦੇ ਨੇ। ਉਹਨਾਂ ਦਾ ਨਾਂ ਹੈ ਸ਼ਾਇਦ ਸਾਹਿਲ ਅਦੀਮ। ਉਹ ਨਵੀਂ ਮੁਸੀਬਤ 'ਚ ਫਸ ਗਏ ਨੇ। ਪਿਛਲੇ ਦਿਨੋਂ ਉਹਨਾਂ ਨੂੰ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਨੇ ਇਮਰਾਨ ਖਾਨ ਦੇ ਖਿਲਾਫ ਲਾਂਚ ਕੀਤਾ ਸੀ। ਤੁਹਾਨੂੰ ਪਤਾ ਵੀ ਇਸ ਤੋਂ ਪਹਿਲਾਂ ਵੀ ਕੁਝ ਦੋਸਤਾਂ ਨੂੰ ਲਾਂਚ ਕੀਤਾ ਸੀ। ਵਿਚਾਰਿਆਂ ਦੀ ਚੰਗੀ ਭਲੀ ਦੁਕਾਨ ਚੱਲਣ ਡਈ ਸੀ, ਉਹਨਾਂ ਨੂੰ ਖਾਨ ਦੇ ਖਿਲਾਫ ਲਾਂਚ ਕੀਤਾ ਤੇ ਉਹਨਾਂ ਦੇ ਟਾਇਰ ਟਿਊਬ ਸਾਰਾ ਕੁਝ ਹੀ ਪਾਟ ਗਿਆ, ਮਤਲਬ ਪੈਂਚਰ ਹੋ ਗਏ। ਔਰ ਉਹ ਜਿਹੜਾ ਕੰਮ ਉਹਨਾਂ ਦਾ ਚੱਲਣ ਡਿਆ ਸੀ, ਕੋਈ ਰੋਜ਼ੀ ਰੋਟੀ ਠੁੱਕ ਠਕਈਆ ਲੱਗਾ ਸੀ, ਉਹ ਬੰਦ ਹੋ ਗਿਆ ਤੇ ਉਹ ਆਪਣਾ ਮੇਰਾ ਜਿਹੜਾ ਮੂੰਹ ਭਾਰ ਜਾ ਪਏ ਤੇ ਉਹਨਾਂ ਨੂੰ ਕੋਈ ਸਮਝ ਨਹੀਂ ਆਉਣ ਡਈ ਵੀ ਕਿਹੜੇ ਪਾਸੇ ਜਾਈਏ। ਇਹਦੇ ਨਾਲ ਵੀ ਇਹੀ ਕੀਤਾ ਵਿਚਾਰੇ ਨਾਲ। ਇਹਨੂੰ ਵੀ ਲਾਂਚ ਕੀਤਾ ਸੀ, ਪਤਾ ਨਹੀਂ ਕਿਤੋਂ ਬਾਹਰੋਂ ਫੜ ਕੇ ਲਿਆਏ ਸਨ ਮੁਲਕ ਤੋਂ। ਬਾਹਰ ਲਾਂਚ ਕੀਤਾ ਇਹਨਾਂ ਨੂੰ, ਤੱਤੇ ਤੱਤੇ ਹੀ ਇਹ ਜਨਾਬ ਨਿਕਲੇ। ਲਾਂਚ ਹੋਏ ਜੇ ਇਸ ਵੇਲੇ ਤੇ ਇਹਨਾਂ ਨੂੰ ਵੀ ਆਪ ਸਮਝ ਨਹੀਂ ਸੀ ਵੀ ਮੇਰੀ ਲਾਂਚਿੰਗ ਕਿਹੜੇ ਪਾਸੇ ਨੂੰ ਕਰਨੀ ਹੈ ਤੇ ਇਹ ਮੇਰਾ ਮਤਲਬ ਆਪਣੇ ਵਾਲੇ ਪਾਸੇ ਨੂੰ ਚੱਲ ਗਏ ਜਿੱਧਰ ਨੂੰ ਇਹਨਾਂ ਨੇ ਚੱਲਣਾ ਸੀ ਤੇ ਕੁਝ ਇਹੋ ਜਿਹੀਆਂ ਗੱਲਾਂ ਕਰ ਗਏ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ। ਹੁਣ ਇਹਨਾਂ ਦੇ ਉੱਤੇ ਇੱਕ ਮੁਕੱਦਮਾ ਹੋਇਆ ਤੇ ਇਹਨਾਂ ਦੇ ਵਾਰੰਟ ਜਾਰੀ ਹੋਏ ਨੇ ਨਾਕਾਬਲੇ ਜ਼ਮਾਨਤ ਕਰਾਚੀ ਦੇ ਵਿੱਚ। ਉਹਦੀ ਵਜ੍ਹਾ ਕੀ ਬਣੀ ਕਿ ਇਹਨਾਂ ਨੇ ਤੋਹੀਨ ਅਮੇਜ਼ ਆਪਣੀ ਵੀਡੀਓ ਦੇ ਵਿੱਚ ਮੋਟੀਵੇਸ਼ਨਲ ਸਪੀਕਰ ਸਨ ਨਾ, ਤੇ ਪਤਾ ਨਹੀਂ ਦੂਜਿਆਂ ਨੂੰ ਮੋਟੀਵੇਸ਼ਨ ਦਿੰਦੇ ਸਨ ਕਿ ਨਹੀਂ, ਪਰ ਆਪਣੇ ਆਪ ਨੂੰ ਭੈੜੀ ਜੀ ਮੋਟੀਵੇਸ਼ਨ ਦੇ ਲੈਂਦੇ ਸਨ। ਵਾਲ ਵੀ ਚੰਗੇ ਲੰਮੇ ਰੱਖੇ ਸਨ ਤੇ ਉਸ ਤੋਂ ਬਾਅਦ ਤਜਜ਼ੀਏ ਵੀ ਬੜੇ ਲੰਮੇ ਲੰਮੇ ਹੀ ਕਰਦੇ ਸਨ। ਇਹਨਾਂ ਨੇ ਆਪਣੀ ਉਸ ਵੀਡੀਓ 'ਚ ਆਖ ਦਿੱਤਾ ਕਿ ਜਿਹੜੇ ਸਿੰਧੀ ਲੋਕ ਨੇ ਨਾ ਉਹ ਤਾਂ ਬੜੇ ਭੈੜੇ ਨੇ। ਇਹਨਾਂ ਦਾ ਤਜਜ਼ੀਆ ਜੀ, ਅਸੀਂ ਨਹੀਂ ਆਖਦੇ, ਸਾਡੇ ਲਈ ਤਾਂ ਸਿੰਧੀ ਲੋਕ ਬਹੁਤ ਮੁਹਤਰਮ ਨੇ। ਉਹਨਾਂ ਆਖਿਆ ਜੀ ਜਿਹੜੇ, ਬਲਕਿ ਮੈਂ ਪੜ੍ਹ ਕੇ ਸੁਣਾ ਦਿੰਦਾ ਤਾਂ ਕਿ ਕੋਈ ਜਿਹੜੀ ਗੱਲ ਅੱਗੇ ਪਿੱਛੇ ਨਾ ਹੋ ਜਾਏ, ਕਿਉਂਕਿ ਗੱਲ ਸੈਂਸਿਟਿਵ ਹੈ। ਇਹਨਾਂ ਦੀ ਇੱਕ वीडियो सोशल मीडिया पे जिस इन्होंने किया है कि जिसमें सिंधियों के खिलाफ तअस्सुब और नफरत पर मबनी बातें कर रहे थे। दावा किया कि सिंधी लोग ਜਿਹੜੇ ਨੇ ਆਪਣੀਆਂ ਬੇਟੀਆਂ ਨੂੰ ਸ਼ਾਦੀ ਤੋਂ ਪਹਿਲੇ ਵਡੇਰਿਆਂ ਦੇ ਹਵਾਲੇ ਕਰ ਦਿੰਦੇ ਨੇ ਤੇ ਇਹ ਜਨਾਬ ਉਹਨਾਂ ਨੇ ਕਿਹਾ ਵੀ ਸਿੰਧੀ ਆਪਣੀਆਂ ਧੀਆਂ ਜਿਹੜੀਆਂ ਨੇ ਉਹ ਵਿਆਹ ਤੋਂ ਪਹਿਲਾਂ ਵਡੇਰਿਆਂ ਨੂੰ ਦੇ ਦਿੰਦੇ ਨੇ। ਇਹਦੇ ਉੱਤੇ ਹੁਣ ਸਿੰਧ ਦੇ ਵਿੱਚ ਜਨਾਬ ਇਹਨਾਂ ਦੇ ਖਿਲਾਫ ਇੱਕ FIR ਦਰਜ ਕਰਵਾਈ ਗਈ ਹੈ। ਜੁਡੀਸ਼ਲ ਮੈਜਿਸਟ੍ਰੇਟ ਜਨੂਬੀ ਸ਼ੇਰ ਮੁਹੰਮਦ ਨੇ ਨਾਕਾਬਲੇ ਜ਼ਮਾਨਤ ਇਹਨਾਂ ਦੇ ਵਾਰੰਟ ਜਾਰੀ ਕੀਤੇ ਨੇ। ਤਫਤੀਸ਼ੀ ਅਫਸਰ ਵਕਾਰ ਅਹਿਮਦ ਇਹਦੇ ਵਿੱਚ, ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਹੈ ਕਿ ਇਹਨੂੰ ਫੜ ਕੇ ਤੇ 24 ਸਤੰਬਰ ਨੂੰ ਇਹਨੂੰ ਅਦਾਲਤ 'ਚ ਪੇਸ਼ ਕਰੋ। ਇਹਨਾਂ ਦੇ ਉੱਤੇ ਜਿਹੜੇ ਹੋ ਰਹੇ ਨੇ, ਜਿਹੜੀਆਂ ਦਫਾਤ ਲੱਗ ਰਹੀਆਂ ਨੇ, ਉਹ ਤਾਜ਼ੀਰਾਤ ਪਾਕਿਸਤਾਨ ਦੀ 153 ਮੁਖਤਲਿਫ ਗਰੁੱਪਾਂ ਨੂੰ ਦੁਸ਼ਮਣੀ ਦੇ ਫਰੋਗ ਦੇਣ ਜਾਂ ਲੜਾਉਣ ਦਾ, 505 ਉਕਸਾਣ ਦਾ ਇਰਾਦਾ ਤੇ 500 ਹੱਤਕੇ ਇੱਜ਼ਤ ਦਾ। ਇਹ ਫੌਜਦਾਰੀ ਦੀ ਦਫਾ 512 ਵੀ ਲੱਗੇਗੀ। ਔਰ ਇਹ ਹੁਣ ਜਨਾਬ ਵਾਲਾ ਇਹਨਾਂ ਦੇ ਖਿਲਾਫ ਸ਼ਵਾਹਿਦ ਰਿਕਾਰਡ ਹੋਣਗੇ, ਮੁਕੱਦਮਾ ਚੱਲੇਗਾ ਔਰ ਵੇਖਨੇ ਇਹਨਾਂ ਦਾ ਮੁਕੱਦਮਾ ਮੁੱਕਦਾ ਹੈ, ਕੋਈ ਸੁਲ੍ਹਾ ਹੁੰਦੀ ਹੈ, ਮਾफ़ੀ ਮੰਗਦੇ ਨੇ, ਇਹਨਾਂ ਦੀ ਮਾफ़ੀ ਕਬੂਲ ਹੁੰਦੀ ਹੈ। ਬਹਰਹਾਲ ਇਸ ਵੇਲੇ ਤੇ ਰਿਆਸਤ ਦੇ ਪ੍ਰੋਸੀਕਿਊਟਰ ਅਬਦੁਲ ਰਹਿਮਾਨ ਥੇਮ ਸਾਹਿਬ ਜਿਹੜੇ ਨੇ, ਉਹਨਾਂ ਦੇ ਮੁਤਾਬਕ ਅਬਦੁਲ ਫਤਾਹ ਐਡਵੋਕੇਟ ਦੀ ਸ਼ਿਕਾਇਤ ਤੇ 12 ਜੁਲਾਈ ਨੂੰ ਸਾਹਿਲ ਅਦੀਮ ਦੇ ਖਿਲਾਫ ਸਿਟੀ ਕੋਰਟ ਪੁਲਿਸ ਸਟੇਸ਼ਨ ਦੇ ਵਿੱਚ ਸਿੰਧੀਆਂ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ। ਹੁਣ ਵੇਖਨੇ ਜੀ ਅੱਗੇ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਕੁਇਕਲੀ ਤੁਹਾਨੂੰ ਦਈਏ, ਉਹ ਲਾਹੌਰ ਦਾ ਜਲਸਾ ਕਾਮਯਾਬ ਜਾਂ ਫਲਾਪ। ਮੈਂ ਉਰਦੂ ਦੇ ਵਿੱਚ ਤਫਸੀਲ ਨਾਲ ਦੱਸ ਦਿੱਤਾ ਹੈ ਕਿ ਇਸ ਜਲਸੇ ਦਾ ਮਕਸਦ ਕੀ ਸੀ। ਇਸ ਜਲਸੇ ਦਾ ਮਕਸਦ ਇਹ ਸੀ ਝਾਕਾ ਲਾਉਣਾ, ਜ਼ਰਾ ਥੋੜ੍ਹਾ ਜਿਹਾ ਲੋਕਾਂ ਨੂੰ ਜਿਹੜਾ ਝਾਕਾ ਪਿਆ ਸੀ ਕਿ 9 ਮਈ ਤੋਂ ਬਾਅਦ ਜਿਹੜਾ ਇਹਨਾਂ ਨੇ ਨਾਵਾਂ 'ਤੇ ਲਕੀਰ ਫੇਰੀ ਸੀ ਤੇ ਹਰ ਸ਼ੈ ਬੰਦ ਕੀਤੀ ਸੀ, ਸਾਹ ਬੰਦ ਕੀਤਾ ਸੀ ਹਰ ਬੰਦੇ ਦਾ, ਉਹਦੀ ਜ਼ਰਾ ਫਜ਼ਾ ਖੁੱਲ੍ਹੀ ਹੈ। ਜਲਸਾ 12-15 ਘੰਟੇ ਦੇ ਨੋਟਿਸ 'ਤੇ, ਕਿਉਂਕਿ NOC ਰਾਤ ਨੂੰ 11-12 ਵਜੇ ਦਿੱਤਾ, ਅਗਲੇ ਦਿਨ 11-12 ਵਜੇ 1 ਵਜੇ ਜਲਸਾ ਸ਼ੁਰੂ ਹੋ ਜਾਣਾ ਸੀ ਤੇ ਉਹ 12-14 ਘੰਟੇ ਦੇ ਨੋਟਿਸ ਦੇ ਉੱਤੇ 15 ਘੰਟੇ ਦੇ ਨੋਟਿਸ 'ਤੇ ਜਿਹੜਾ ਜਲਸਾ ਕੀਤਾ ਹੈ, ਇਹਨੂੰ ਹੁਣ ਆਲਮੀ ਮੀਡੀਆ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਵੀ ਆਖਣ ਡਿਆ ਵੀ ਇੱਕ ਰਿਕਾਰਡ ਬਣਾਤਾ ਇਹਨਾਂ ਨੇ। ਬੜਾ ਤਗੜਾ ਭਾਰਾ ਜਲਸਾ ਹੋਇਆ, ਸਾਰਿਆਂ ਨੂੰ ਪਤਾ ਹੈ। ਅਲੀ ਅਮੀਨ ਗੰਡਾਪੁਰ ਸਾਹਿਬ ਥੋੜ੍ਹੇ ਲੇਟ ਆਏ ਔਰ ਉਹ ਜ਼ਾਹਿਰ ਹੈ ਉਹਨਾਂ ਨੂੰ ਰੋਕਿਆ ਗਿਆ ਰਾਹ ਦੇ ਵਿੱਚ, ਇਸ ਲਈ ਲੇਟ ਆਏ। ਉਹ ਵਕਤ 'ਤੇ ਆ ਜਾਂਦੇ ਤਾਂ ਜ਼ਾਹਿਰ ਹੈ ਉਹ ਵੀ ਉੱਥੇ ਇੱਕ ਭਰਵੀਂ ਤਕਰੀਰ ਕਰਦੇ। ਬਹਰਹਾਲ ਹੁਣ ਖਵਾਜਾ ਆਸਿਫ ਸਾਹਿਬ ਕੀ ਆਉਂਦੇ ਨੇ ਉਹ ਤੁਹਾਨੂੰ ਦੱਸਣੇ ਅੱਗੋਂ ਉਹਨਾਂ ਦੀ ਖਬਰ, ਕਿ ਉਹ ਕਹਿੰਦੇ ਨੇ ਵੀ ਸਾਨੂੰ ਚੇ ਨਾ ਸਮਝੋ, ਹਾਲਾਂਕਿ ਤੁਹਾਨੂੰ ਸਮਝਣ ਦੀ ਕੀ ਲੋੜ ਹੈ ਜਨਾਬ, ਚੇ ਤੁਸੀਂ ਵੈਸੇ ਹੀ ਚੇ ਹੋ, ਲੇਕਿਨ ਬਹਰਹਾਲ ਉਹ ਆਉਂਦੇ ਨੇ ਕਿ ਸਾਨੂੰ ਚੇ ਨਾ ਸਮਝੋ, ਦੱਸਣੇ ਤੁਹਾਨੂੰ। ਲੇਕਿਨ ਜਲਸਾ ਜਿਹੜਾ ਉਹ ਭਰਪੂਰ ਤਰੀਕੇ ਨਾਲ ਇਸ ਤੋਂ ਕਾਮਯਾਬ ਕਵਾਂਗੇ ਵੀ ਇੱਕ ਤਾਂ ਨੂਨ ਲੀਗ ਨੂੰ ਸਾਰਾ ਦਿਨ ਪ੍ਰੈਸ ਕਾਨਫਰੰਸ ਕਰਨੀ ਪਈ ਔਰ ਕੋਈ 5 ਪ੍ਰੈਸ ਕਾਨਫਰੰਸਾਂ ਕਰਨੀਆਂ ਪਈਆਂ, 3 ਤੇ ਵਿਚਾਰੀ ਅਜ਼ਮਾ ਬੁਖਾਰੀ ਨੇ ਕੀਤੀ ਔਰ ਦੱਸਦੇ ਰਹੇ ਵੀ ਇੰਨੇ ਬੰਦੇ ਨੇ, ਹੁਣ 300 ਹੋ ਗਿਆ, ਹੁਣ 500 ਹੋ ਗਿਆ, ਹੁਣ 800 ਹੋ ਗਿਆ। ਇਹ ਹੁਣ ਜੋ ਮਰਜ਼ੀ ਕਹਿੰਦੇ ਰਹਿੰਦੇ। ਸ਼ਾਮ ਨੂੰ ਜਿਸ ਵੇਲੇ ਵੀਡੀਓਜ਼ ਆਈਆਂ ਨੇ, ਅੱਜ ਕੱਲ੍ਹ ਤਾਂ ਸਾਰਾ ਜ਼ਮਾਨਾ ਹੈ, ਉਹ ਸਾਰਾ ਕੁਝ ਸਾਹਮਣੇ ਨਜ਼ਰ ਆਉਣ ਡਿਆ, ਕੁਝ ਅਸੀਂ ਵੀ ਤੁਹਾਨੂੰ ਵਿਖਾਉਣ ਡਏ। ਇਹ ਹੁਣ ਸਾਰੀ ਜਿਹੜੀ ਤੁਸੀਂ ਵੇਖ ਲਈਏ, ਇਹ ਇਸ ਤੋਂ ਤੁਹਾਨੂੰ ਪਤਾ ਲੱਗਦਾ ਹੀ ਹੈ ਵੀ ਜਲਸਾ ਕਾਮਯਾਬ। ਇਹਦੇ ਨਾਲ ਹੁਣ ਹੋਇਆ ਕੀ ਹੈ, ਇਹਦੇ ਨਾਲ ਉਹ ਜਿਹੜਾ ਬੰਨ੍ਹਿਆ ਸੀ ਨਾ ਉਹ ਭੱਜ ਗਿਆ
ਤੇ ਹੁਣ ਲੋਕਾਂ ਦਾ ਸਾਹ ਖੁੱਲ੍ਹ ਗਿਆ, ਹੌਸਲਾ ਵੀ ਖੁੱਲ੍ਹ ਗਿਆ। ਹੁਣ ਲਾਹੌਰ 'ਚ ਵੀ ਇਹਤਜਾਜ ਹੁੰਦਾ ਵੇਖੋਗੇ, ਤੇ ਆਲੇ ਦੁਆਲੇ ਵੀ ਤੁਸੀਂ ਇਹਤਜਾਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਲਸਾ ਜਲੂਸ ਹੁਣ ਹੁੰਦਾ ਵੇਖੋਗੇ। ਇਹ 9 ਮਈ ਤੋਂ ਬਾਅਦ ਜਿਹੜਾ ਇੱਕ ਤਿਲਸਮ ਫੈਲਾਇਆ ਸੀ ਇਹਨਾਂ ਨੇ, ਉਹ ਟੁੱਟਿਆ ਖੁਦਾ ਖੁਦਾ ਕਰਕੇ, ਤੇ ਇਸ ਜਲਸੇ ਦੇ ਬਹੁਤ ਅੱਛੇ ਜਿਹੜੇ ਨੇ ਉਹ ਨਤਾਇਜ ਆਉਣ ਵਾਲੇ ਵਕਤ 'ਚ ਅਸੀਂ ਵੇਖਦੇ ਹਾਂ। ਅੱਛਾ ਜੀ, ਅਲੀ ਅਮੀਨ ਗੰਡਾਪੁਰ ਨੂੰ ਇਹਨਾਂ ਆਖਿਆ ਸੀ ਵੀ ਜੇ ਤੂੰ ਅਟਕਦਾ ਪੁਲ ਟੱਪ ਜਾਏ ਤਾਂ ਸਾਡਾ ਪਿਓ ਲੱਗੇ। ਇਹ ਤਾਂ ਨਹੀਂ ਸੀ ਕਹੇ ਲਫ਼ਜ਼, ਲੇਕਿਨ ਅਗਰ ਤੁਮ ਆਪਣੇ ਬਾਪ ਕੇ ਹੋ ਤਾਂ ਉਹ ਪੰਜਾਬੀ 'ਚ ਹੀ ਆਨੇ ਵੀ ਸਾਡਾ ਪਿਓ ਲੱਗੇ। ਇਹ ਹੁਣ ਖਵਾਜਾ ਸਾਹਿਬ ਨੇ ਆਪਣੀ ਮਿੱਟੀ ਪਲੀਤ ਕਰਾਈ ਹੈ ਇਸ ਉਮਰੇ, ਤੇ ਖਵਾਜਾ ਸਫਦਰ ਸਾਹਿਬ ਜਿਹੜੇ ਅੱਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਇਸ ਉਮਰੇ ਉਹਨਾਂ ਨੂੰ ਵੀ ਖੁਆਰ ਕਰਾਇਆ। ਤੇ ਐਵੇਂ ਅਲੀ ਅਮੀਨ ਗੰਡਾਪੁਰ ਨੂੰ ਆਪਣਾ ਹੁਣ ਸਿਆਸੀ ਜਿਹੜਾ ਉਹ ਬਜ਼ੁਰਗ ਬਣਾ ਲਿਆ, ਤੇ ਨਾ ਉਹਨੂੰ ਇਹੋ ਜਿਹੀਆਂ ਬੜਕਾਂ ਮਾਰਦੇ। ਉਹਨਾਂ ਜਨਾਬ ਅਟਕਦਾ ਪੁਲ ਵੀ ਲੰਘਿਆ, ਅੱਗੇ ਵੀ ਕਈ ਪੁਲ ਆਉਂਦੇ ਨੇ, ਪਤਾ ਨਹੀਂ ਕਿੰਨੇ ਪੁਲ ਆਏ ਨੇ ਲਾਹੌਰ ਤੱਕ, ਉਹ ਸਾਰੇ ਹੀ ਪੁਲ ਲੰਘਦੇ ਗਏ ਨੇ। ਹੁਣ ਮੈਨੂੰ ਨਹੀਂ ਪਤਾ ਕਿਹੜੇ ਪੁਲ ਦੇ ਥੱਲੇ ਜਾਂ ਕਿਹੜੇ ਪੁਲ ਦੇ ਉੱਤੇ ਖਵਾਜਾ ਸਾਹਿਬ ਉਹਨਾਂ ਨੂੰ ਡੀਕਣ ਡਏ ਸਨ। ਬਾਹਰੋਂ ਪੁਲ ਲੰਘਦੇ ਆਏ ਤੇ ਖਵਾਜੇ ਹੋਣੀ ਕਿਤੇ ਨਜ਼ਰ ਨਾ ਆਏ। ਉਹਨਾਂ ਆ ਕੇ ਜਲਸੇ ਦੇ ਵਿੱਚ ਇਹ ਵੀ ਕਿਹਾ ਜੀ ਮੈਂ ਆ ਗਿਆ, ਲੇਟ ਆਇਆ, ਜ਼ਾਹਿਰ ਹੈ ਰੁਕਾਵਟਾਂ ਸਨ, ਮੇਰੀ ਹਾਜ਼ਰੀ ਕਬੂਲ ਕੀਤੀ ਜਾਏ, ਤੇ ਮੈਂ ਖੁਸ਼ ਹਾਂ ਕਿ ਮੈਂ ਇੱਥੇ ਪਹੁੰਚ ਗਿਆ। ਤੇ ਇਨਸ਼ਾਅੱਲਾ ਤੁਹਾਡੇ ਨਾਲ ਤਫਸੀਲੀ ਗੱਲਬਾਤ 'ਚ ਕਰਾਂਗਾ, ਕਿਉਂਕਿ ਜਲਸਾ ਉਸ ਤੋਂ ਪਹਿਲਾਂ ਇਹਨਾਂ ਨੇ ਮੁਕਾ ਦਿੱਤਾ ਸੀ ਲਾਈਟਾਂ ਸ਼ਾਟਾਂ ਬੰਦ ਕਰਵਾ ਕੇ। ਹੁਣ ਖਵਾਜਾ ਸਾਹਿਬ ਕਹਿੰਦੇ ਨੇ ਕਿ ਜੀ ਸਾਨੂੰ ਚੇ ਸਮਝਦੇ ਹੋ। ਗੰਡਾਪੁਰ ਸਾਹਿਬ ਇੱਕ ਸੋਚੇ ਸਮਝੇ ਪ੍ਰੋਗਰਾਮ ਦੇ ਤਹਿਤ ਜਲਸੇ 'ਚ ਤਖੀਰ ਨਾਲ ਪਹੁੰਚੇ ਤਾਂ ਕਿ ਤਕਰੀਰ ਨਾ ਕਰਨੀ ਪੜੇ। ਜਿਨ੍ਹਾਂ ਨੇ ਤਕਰੀਰ ਕਰਨੀ ਹੁੰਦੀ ਉਹ ਹਰ ਕੀਮਤ 'ਤੇ ਪਹੁੰਚਦੇ ਨੇ। ਕੁਛ ਪਿਛਲੀ ਤਕਰੀਰ ਦੀ ਮਾਫੀ ਤਲਾਫੀ ਦੀ ਵਜ੍ਹਾ ਵੀ ਹੈ, ਸਾਰੀਆਂ ਬੜਕਾਂ ਸੜਕਾਂ ਵੜ ਗਈਆਂ ਨੇ, ਨਾ ਲਸ਼ਕਰ ਆਇਆ, ਨਾ ਗੰਡਾਪੁਰ ਆਇਆ, ਨਾ ਤਕਰੀਰ ਹੋਈ। ਇਹ ਲੋਕਾਂ ਨੂੰ ਚੇ ਸਮਝਦੇ ਨੇ। ਇੱਕ ਤੇ ਜੀ ਤੁਹਾਨੂੰ ਚੇ ਸਮਝਣ ਵਾਲੀ ਜਿਹੜੀ ਗਲਤੀ ਉਹ ਕਦੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਮਝਣ ਦੀ ਕੀ ਲੋੜ ਹੈ, ਤੁਸੀਂ ਹੈਗੇ ਹੋ, ਸਰਟੀਫਾਈਡ ਚੇ ਹੋ। ਲੇਕਿਨ ਦੂਸਰੀ ਪਾਸੇ ਗੱਲ ਇਹ ਹੈ ਵੀ ਅਗਰ 1 ਮਿੰਟ ਵਾਸਤੇ ਮੰਨ ਲੈਂਦੇ ਵੀ ਗੰਡਾਪੁਰ ਸਾਹਿਬ ਨੇ ਇੰਝ ਹੀ ਕੀਤਾ ਹੈ, ਲੇਕਿਨ ਗੰਡਾਪੁਰ ਸਾਹਿਬ ਨੇ ਕੀ ਕੀਤਾ ਉਹ ਤਾਂ ਉਹਨਾਂ 'ਤੇ ਛੱਡ ਦਿਓ ਨਾ। ਤੁਹਾਡੀ ਗੱਲ ਮੰਨ ਲਈ ਵੀ ਗੰਡਾਪੁਰ ਸਾਹਿਬ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਕਮਲਾ ਬਣਾਇਆ, 1 ਮਿੰਟ ਵਾਸਤੇ ਮੰਨ ਲੈਂਦੇ, ਉਹ ਤਾਂ ਚਲੋ ਗੰਡਾਪੁਰ ਸਾਹਿਬ ਨੇ ਉਸਤਾਦੀ ਕੀਤੀ। ਪਰ ਤੁਸੀਂ ਆਪਣਾ ਦੱਸੋ ਚੌਧਰੀ ਸਾਹਿਬ, ਖਵਾਜਾ ਸਾਹਿਬ, ਤੁਸੀਂ ਆਖਿਆ ਸੀ ਵੀ ਸਾਡਾ ਪਿਓ ਲੱਗੇ ਜੇ ਅਟਕ ਦਾ ਪੁਲ ਲੰਘ ਜਾਏ ਤੇ ਉਹ ਤੁਸੀਂ ਆਪਣਾ ਹਿਸਾਬ ਦਿਓ। ਗੰਡਾਪੁਰ ਨੇ ਸਾਡੇ ਨਾਲ ਕੀ ਕੀਤਾ, ਇਮਰਾਨ ਖਾਨ ਨਾਲ ਕੀ ਕੀਤਾ, ਪਬਲਿਕ ਨਾਲ ਕੀ ਕੀਤਾ, ਇਹ ਅਸੀਂ ਆਪੇ ਆਪਣੇ ਘਰ 'ਚ ਹਿਸਾਬ ਲੈ ਲਾਂਗੇ ਇੱਕ ਦੂਜੇ ਦੇ ਕੋਲੋਂ। ਪਰ ਤੁਸੀਂ ਦੱਸੋ, ਤੁਸੀਂ ਅਟਕ ਦੇ ਪੁਲ 'ਤੇ ਗੰਡਾਪੁਰ ਨੂੰ ਡੱਕਣਾ ਸੀ ਤੇ ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਆਪ ਮਾਈ ਕਿੱਥੇ ਰਹਿ ਗਿਆ, ਤੇ ਉਹ ਗੰਡਾਪੁਰ 'ਤੇ ਦੱਸ ਕੇ ਆਇਆ, ਕੋਈ ਚੋਰੀ 'ਤੇ ਨਹੀਂ ਆਇਆ, ਦੱਸ ਪੁੱਛ ਕੇ ਆਇਆ। ਅਟਕ ਦਾ ਪੁਲ ਵੀ ਲੰਘਿਆ, ਤੋੜ ਲਾਹੌਰ, ਫਿਰ ਉਹਨੇ ਰਾਤ ਦੀ ਰੋਟੀ ਵੀ ਲਾਹੌਰ ਖਾਧੀ ਹੈ। ਔਰ ਮੈਂ ਇਹ ਵੀ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਾਂ ਵੀ ਤੁਹਾਡੇ ਕਿਤੇ ਲਾਗੇ ਲਾਗੇ ਹੀ ਖਾਧੀ ਹੈ ਤੇ ਬੜੇ ਸ਼ਬ ਦੇ ਨਾਲ ਖਾਧੀ ਹੈ, ਤੇ ਉਹ ਤੁਸੀਂ ਕੀ ਕੀਤਾ ਉਹਦਾ? ਮੇਰਾ ਮਤਲਬ ਹੈ ਵੀ ਚਲੋ ਹੋਰ ਕੋਈ ਨਹੀਂ ਤਾਂ ਫਿਰ ਰੋਟੀ ਟੁੱਕਰ ਹੀ ਖਵਾ ਦੇਣਾ ਸੀ। ਮੈਂ ਮਤਲਬ ਫਿਰ ਪ੍ਰਾਹੁਣਚਾਰੀ ਕਰ ਲੈਣੀ ਸੀ ਅੱਗੋਂ, ਜੇ ਇੰਨੇ ਜੋਗੇ ਨਹੀਂ ਸੋ ਇਹ ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ, ਮਤਲਬ ਇਹ ਜਿਹੜੀਆਂ ਬੜਕਾਂ ਮਾਰਦੇ ਹੋ ਐਵੇਂ ਜਿਵੇਂ ਚੂਹਾ ਜਿਹੜਾ ਉਹ ਸ਼ਰਾਬ ਦੇ ਡਰਮ 'ਚ ਡਿੱਗਿਆ ਹੋਵੇ, ਉਂਝ ਵੀ ਹਿੱਕ ਵੀ ਜਨਾਬ ਦੀ ਬਾਡੀ ਵੀ ਇਹੋ ਜਿਹੀ ਹੈ। ਉਹ ਇੰਝ ਹੀ ਲੱਗਦਾ ਤੁਸੀਂ ਉਹ ਵੇਖਿਆ ਹੋਣਾ ਪਹਿਲੇ ਵੀ, ਮੈਨੂੰ ਨਹੀਂ ਪਤਾ ਵੀ ਤੁਸੀਂ ਇਹ ਵੇਖਿਆ ਕਦੀ ਕਿ ਨਹੀਂ ਇਹੋ ਜਿਹਾ ਮਾਮਲਾ। ਨਾਰੋਵਾਲ ਤੋਂ ਜਿਹੜੀਆਂ ਲਾਹੌਰ ਨੂੰ ਬੱਸਾਂ ਆਉਂਦੀਆਂ ਨੇ ਕਈ, ਜਾਂ ਇੱਧਰੋਂ ਗੋਜਰੇ ਟੋਬੇ ਤੋਂ ਕਈ ਜਿਹੜੀਆਂ ਲੋਕਲ ਰੂਟਾਂ 'ਤੇ ਚੱਲਦੀਆਂ ਨੇ, ਉਹਨਾਂ ਦਾ ਜਿਨ੍ਹਾਂ ਦੇ ਵਿਚਾਰੀਆਂ ਦਾ ਐਕਸੀਡੈਂਟ ਹੋਇਆ ਹੁੰਦਾ ਨਾ, ਉਹ ਫਿਰ ਸਾਰੀ ਉਮਰ ਪਿਛਲੇ ਪਹੀਏ ਕਿਤੇ ਹੋਰ ਪਾਸੇ ਹੁੰਦੇ ਨੇ, ਅਗਲੇ ਹੋਰ, ਉਹ ਇੰਝ ਟੇੜੀਆਂ ਜਿਹੀਆਂ ਹੋ ਕੇ ਚੱਲਦੀਆਂ ਨੇ। ਖਵਾਜਾ ਸਾਹਿਬ ਨੂੰ ਵੀ ਅਗਰ ਕਦੀ ਜ਼ਾਤੀ ਜ਼ਿੰਦਗੀ ਤੁਰਦੇ ਵੇਖੋਗੇ ਨਾ, ਤੇ ਇੰਝ ਹੀ ਉਹਨਾਂ ਬੱਸਾਂ ਵਾਲਾ ਹਿਸਾਬ ਹੁੰਦਾ ਖਵਾਜਾ ਸਾਹਿਬ ਦਾ ਵੀ, ਵਿੰਗੇ ਜਿਹੇ ਹੋ ਕੇ ਚੱਲਦੇ ਨੇ। ਉਹਦੀ ਵਜ੍ਹਾ ਕੀ ਹੈ? ਵਜ੍ਹਾ ਇਹ ਵੀ ਜਿੰਨਾ ਰੱਬ ਨੇ ਵਜੂਦ ਦਿੱਤਾ ਉਸ ਤੋਂ ਬਹੁਤੀ ਉਹਦੇ 'ਚ ਆਕੜ ਭਰਦੇ ਨੇ, ਪੱਠੇ ਅਕੜਾਉਂਦੇ ਨੇ। ਉਹ ਜਿਸ ਵੇਲੇ ਪੱਠੇ ਅਕੜਾਉਂਦੇ ਨੇ ਤੇ ਜੁੱਸਾ ਪੂਰਾ ਸਾਥ ਨਹੀਂ ਦਿੰਦਾ, ਕੋਈ ਇੱਕ ਪਾਸਾ ਜਿਹੜਾ ਹੋਰ ਪਾਸੇ ਨਿਕਲ ਜਾਂਦਾ। ਹੋਰ ਇਹ ਰੱਬ ਨੇ ਜੁੱਸਾ ਠੀਕ ਦਿੱਤਾ, ਅੱਲਾ ਨੇ ਇਹਨਾਂ ਦੇ ਨਾਲ ਬੜੇ ਬੜੇ ਮਾਸ਼ਾਅੱਲਾ ਅੱਛੇ ਖੂਬਸੂਰਤ ਪੈਦਾ ਕੀਤੇ ਨੇ, ਪਰ ਆਕੜ ਕੇ ਤੁਰਨ ਵਾਸਤੇ ਆਪਣੇ 'ਚ ਇੰਨੀ ਕੋ ਪਤਾ ਨਹੀਂ ਆਕੜ ਕਿੱਥੋਂ ਭਰਦੇ ਨੇ ਵੀ ਉਹ ਸਾਰਾ ਕੰਮ ਹੀ ਅੱਗੇ ਪਿੱਛੇ ਹੋ ਜਾਂਦਾ। ਤੇ ਉਸ ਹਿਸਾਬ ਨਾਲ ਫਿਰ ਭਾਈ ਉਹਨਾਂ ਦੇ ਕੋਲ ਤੁਰਿਆ ਵੀ ਸਿੱਧਾ ਨਹੀਂ ਜਾਂਦਾ। ਤੇ ਹੁਣ ਭਾਈ ਜੀ ਗੱਲ ਇਹ ਹੈ ਵੀ ਇਹ ਜਿਹੜਾ ਤੁਸੀਂ ਚੂਹਾ ਜੂ ਸ਼ਰਾਬ ਦੇ ਡਰਮ 'ਚ ਡਿੱਗਿਆ ਸੀ ਤੇ ਉਹ ਬਾਹਰ ਨਿਕਲ ਕੇ ਹਾਥੀ ਨੂੰ ਤੜੀਆਂ ਮਾਰਦਾ ਸੀ, ਤੇ ਹੁਣ ਮੇਰਾ ਖਿਆਲ ਹੈ ਕਿ ਤੁਹਾਨੂੰ ਮਾਫੀ ਮੰਗਣੀ ਚਾਹੀਦੀ, ਉਹ ਤੇ ਇੱਥੋਂ ਹੋ ਗਏ ਨੇ। ਅੱਛਾ ਜੀ, ਅਜ਼ਮਾ ਬੁਖਾਰੀ ਸਾਹਿਬਾਂ ਨੇ ਕਿਹਾ ਵੀ 2750 ਬੰਦੇ ਆਏ ਸਨ, ਪੂਰੇ 300 ਬੰਦੇ ਮੈਂ ਆਪਣੇ ਕੋਲੋਂ ਪਾਏ ਨੇ। ਇਹ ਬਾਜੀ ਮੈਨੂੰ ਇਹ ਦੱਸ ਵੀ ਤੂੰ 300 ਬੰਦੇ ਕਿਉਂ ਰੱਖੇ ਸਨ ਨਾਲ? ਪਹਿਲਾਂ ਮੇਰੇ ਗੱਲ ਦਾ ਜਲਸਾ PTI ਦਾ ਸੀ, ਭੈਣ ਮੇਰੀ, ਤੇਰਾ 300 ਬੰਦਿਆਂ ਨਾਲ ਕੀ ਕੰਮ ਹੈ? ਇੱਕ ਤਾਂ ਤੈਨੂੰ ਹੁਣ ਭੈਣ ਮੇਰੀ ਗਾਲਾਂ ਖਾਣ ਦੀ ਆਦਤ ਨਹੀਂ ਬਣ ਗਈ, ਤੇ ਜੇ PTI ਵਾਲੇ ਨਾ ਕੱਢਣ ਤੇ ਤੂੰ ਆਪ ਹੀ ਕੋਈ 300 ਬੰਦਾ ਨਾਲ ਰੱਖਿਆ ਹੁੰਦਾ ਵੀ ਮੈਨੂੰ ਜਾਂ ਮੇਰੀਆਂ ਤਾਰੀਫਾਂ ਕਰੋ ਜਾਂ ਮੈਨੂੰ ਭੈੜਾ ਚੰਗਾ ਕਹੋ। ਇਹ ਉਹੀ ਬਾਜੀ ਆਹੋ ਨਹੀਂ ਆਹੋ ਵਾਲੀ ਹੈ ਮੈਨੂੰ ਲੱਗਦਾ, ਜਾਂ ਫਿਰ ਹੋ ਸਕਦਾ ਬਾਜੀ ਸੰਗਤ ਦੇ ਨਾਲ ਇਹਨਾਂ 300 ਦੇ ਕੋਲੋਂ ਤਾੜੀ ਛਾੜੀ ਮਰਵਾਉਂਦੀ ਹੋਵੇ, ਜਿਹੜੀਆਂ ਟਿਕਟੌਕ ਬਣਦੀਆਂ ਨੇ ਬਾਜੀ ਦੀਆਂ, ਵੱਡੀ ਬਾਜੀ ਦੀਆਂ। ਤੇ ਇਹ ਮੈਨੂੰ ਸਮਝ ਨਹੀਂ ਵੀ ਤੂੰ 300 ਬੰਦੇ ਕਿਉਂ ਰੱਖੇ ਸੀ ਬਾਜੀ ਆਪਣੇ ਕੋਲ, ਤੇਰਾ ਕੀ ਕੰਮ ਸੀ ਇਹਨਾਂ 300 ਬੰਦਿਆਂ ਨਾਲ? ਅੱਛਾ ਜੀ, ਅੱਗੇ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਸਦੀਕ ਜਾਨ ਸਾਹਿਬ ਨੇ ਕਿਹਾ ਹੈ ਕਿ ਇਹ ਆਖਦੇ ਨੇ ਨੂਨ ਲੀਗ ਵਾਲੇ ਕਿ ਟੋਟਲ 3000 ਬੰਦੇ ਸੀ, ਤੇ ਉਹਨਾਂ ਕਿਹਾ ਵੀ ਜਿੰਨੇ ਵੀ TV ਚੈਨਲ ਨੇ 80-90% TV ਚੈਨਲ ਤੁਹਾਡੀ ਕੁੱਛੜ 'ਚ ਬੈਠੇ ਨੇ, ਕੁੱਛੜ ਚੜ੍ਹੇ ਨੇ, ਗੋਦ 'ਚ ਬੈਠੇ ਨੇ,
ਤੇ ਤੁਸੀਂ ਉਹਨਾਂ ਨੂੰ ਆਖਣਾ ਸੀ ਵੀ ਲਾਈਵ ਕਰ ਦਿਓ, ਕੈਮਰੇ ਮਾਰੋ ਜਲਸੇ ਤੇ ਸਾਰੀ ਔਕਾਤ ਨਜ਼ਰ ਆ ਜਾਏ। ਔਰ ਉਹਨਾਂ ਦੀਆਂ ਡੀਐਸਐਨਜੀਆਂ ਮੌਜੂਦ ਸਨ, ਕੈਮਰੇ ਲੱਗੇ ਸਨ, ਉਹ ਉੱਥੇ ਕਵਰੇਜ ਕਰ ਰਹੇ ਸਨ। ਬਾਅਦ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਕਵਰੇਜ ਚੜ੍ਹਾਈ ਹੈ, ਲੇਕਿਨ ਉਹਨਾਂ ਨੂੰ ਟੀਵੀ ਤੇ ਦਿਖਾਉਣ ਦੀ ਤੁਸੀਂ ਇਜਾਜ਼ਤ ਨਹੀਂ। ਅਗਰ ਵਾਕਈ 3000 ਬੰਦਾ ਇਸ ਤੇ ਦਿਖਾਉਣ ਦੇਣੀ ਸੀ, ਫਿਰ ਵੀਡੀਓ ਤਾਂ ਆ ਕੇ ਪਤਾ ਲੱਗ ਜਾਂਦਾ ਸਾਰਿਆਂ ਨੂੰ। ਅੱਛਾ ਜੀ, ਅੱਗੋਂ ਤਾਰਕ ਮਤੀਨ ਸਾਹਿਬ, ਅੱਛਾ ਇਹਨਾਂ ਦਾ ਵੀਲੌਗ ਵੇਖਿਆ ਕਰੋ, ਇਹ ਵੀ ਮਾਸ਼ਾਅੱਲਾ ਸੋਹਣਾ ਵੀਲੌਗ ਕਰਦੇ ਨੇ, ਸੋਹਣਾ ਬੋਲਦੇ ਨੇ, ਉਰਦੂ ਵੀ ਚੰਗੀ ਬੋਲਦੇ ਨੇ, ਤੇ ਇਹਨਾਂ ਦਾ ਦਿਮਾਗ ਤੇ ਦਿਲ ਵੀ ਸਹੀ ਜਗ੍ਹਾ ਤੇ ਹੈ, ਤੇ ਪੂਰੇ ਬੰਦੇ ਦੇ ਪੁੱਤਰ ਨੇ, ਮਤਲਬ ਕਿ ਚੰਗੇ ਆਦਮੀ ਨੇ, ਕਹਿਣ ਦਾ ਮੇਰਾ ਮਤਲਬ ਇਹ ਹੈ। ਇਹਨਾਂ ਨੇ ਕਿਹਾ ਹੈ ਕਿ ਉਹ ਜੇਲ੍ਹ 'ਚ ਬੈਠ ਕੇ ਜਿੱਤ ਗਿਆ ਤੇ ਇਹ ਗੋਦ 'ਚ ਬਹਿ ਕੇ ਹਾਰ ਗਏ। ਮੀਨੇ ਕੁਛੜੇ ਚੜੇ ਵੀ ਹਾਰ ਗਏ, ਕੁਛੜ ਹੁੰਦਾ ਗੋਦ, ਤੇ ਉਹ ਜੇਲ੍ਹ 'ਚ ਬੈਠਾ ਜਿੱਤ ਗਿਆ। ਇਹ ਉਹਨਾਂ ਤਜਜ਼ੀਆ ਕੀਤਾ, ਸ਼ਾਨਦਾਰ ਲਾਈਨ ਸੀ। ਦੂਜੇ ਪਾਸੇ ਸਾਬਰ ਸ਼ਾਕਰ ਸਾਹਿਬ ਨੇ ਕਿਹਾ ਹੈ ਕਿ ਜੀ ਐਕਸਟੈਂਸ਼ਨ ਇੱਕ ਲਾਨਤ ਹੈ। ਜਨਰਲ ਬਾਜਵਾ ਆਖਰੀ ਦਿਨ ਵੀ ਅਦਾਰੇ ਦੇ ਮੁਲਕ ਦੇ ਬੜਾ ਭਾਰੀ ਸੀ, ਉਹਨਾਂ ਨੇ ਤਬਾਹੀ ਫੈਲਾਈ, ਔਰ ਉਹਨਾਂ ਨੇ ਕਾਜ਼ੀ ਦੇ ਆਖਰੀ ਦਿਨ ਵੀ ਅਦਾਰੇ ਲਈ ਤੇ ਮੁਲਕ ਵਾਸਤੇ ਭਾਰੀ ਨੇ। 34-35 ਦਿਨ ਰਹਿ ਗਏ ਨੇ, ਤੇ ਹੁਣ ਦੇਖਦੇ ਵੀ ਇਹ ਕਿੰਨੀ ਤਬਾਹੀ ਫੈਲਾ ਕੇ ਜਾਂਦੇ ਨੇ ਕਾਜ਼ੀ ਸਾਹਿਬ। ਬਹਰਹਾਲ 34 ਦਿਨ ਰਹਿ ਗਏ ਨੇ ਇਹਨਾਂ ਦੇ, ਤੇ ਮੈਨੂੰ ਤਾਂ ਇਹੀ ਲੱਗਦਾ ਵੀ ਇਹ ਗੰਦ ਬਹੁਤ ਜ਼ਿਆਦਾ ਪਾ ਕੇ ਜਾਣਗੇ ਔਰ ਕੋਸ਼ਿਸ਼ ਕਰਨਗੇ ਵੀ ਇਹ 34 ਦਿਨਾਂ ਨੂੰ 4 ਸਾਲ 3 ਸਾਲ ਦੀ ਐਕਸਟੈਂਸ਼ਨ ਦੇ ਵਿੱਚ ਕਨਵਰਟ ਕਰਨ। ਅੱਛਾ ਜੀ, ਅੱਗੇ ਤੁਰਨੇ ਤੁਹਾਡੇ ਨਾਲ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਇਹ ਹੈ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ 5 ਸਾਲ ਦੀ ਐਕਸਟੈਂਸ਼ਨ ਦੇਣ ਦਾ ਫੈਸਲਾ ਕੀਤਾ ਗਿਆ, ਔਰ ਉਹਦੀ ਵਜ੍ਹਾ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਜ਼ਾਹਿਰ ਹੈ ਉਹਨਾਂ ਦੇ ਵੀ ਸਾਰੇ ਜਿਹੜੇ ਉਲਟੇ ਸਿੱਧੇ ਕੰਮ ਸਨ ਮਾਫ ਕੀਤੇ, ਕਾਜ਼ੀ ਸਾਹਿਬ ਨੂੰ ਵੀ ਐਕਸਟੈਂਸ਼ਨ ਲੱਭ ਰਹੀ ਹੈ, ਆਰਮੀ ਚੀਫ ਸਾਹਿਬ ਦੀ ਵੀ ਐਕਸਟੈਂਸ਼ਨ ਦਾ ਫੈਸਲਾ ਹੋ ਗਿਆ ਹੈ। ਤੇ ਉਹ ਜਿਹੜੀ ਤਰਮੀਮ ਦੇ ਵਿੱਚ ਤੁਸੀਂ ਵੇਖ ਹੀ ਲਿਆ, ਉਹਦਾ ਅਗਰ ਤਰਮੀਮ ਕਿਸੇ ਵੇਲੇ ਵੀ ਕਰਵਾਉਂਦੇ ਨੇ, ਨਹੀਂ ਵੀ ਕਰਵਾਉਂਦੇ, ਤੇ ਵਜ੍ਹਾ ਤਾਂ ਨਜ਼ਰ ਆ ਗਈ ਨਾ ਵੀ ਉਹ ਵੀ ਐਕਸਟੈਂਸ਼ਨ ਚਾਹੁੰਦੇ ਨੇ 5 ਸਾਲ ਦੀ। ਇਸ ਹਾਲਾਤ 'ਚ ਚੀਫ ਇਲੈਕਸ਼ਨ ਕਮਿਸ਼ਨਰ ਬਾਹਰ ਰਹਿ ਗਏ ਸਨ, ਹੁਣ ਉਹਨਾਂ ਨੂੰ ਵੀ 5 ਸਾਲ ਦੀ ਇੱਕ ਤਰਮੀਮ ਕੀਤੀ ਜਾਏਗੀ, ਉਹਨਾਂ ਨੂੰ ਵੀ 5 ਸਾਲ ਦੀ ਐਕਸਟੈਂਸ਼ਨ ਦਿੱਤੀ ਜਾਏਗੀ। ਉਹ ਗਾਲਬਨ ਜਨਵਰੀ ਫਰਵਰੀ 2025 'ਚ ਰਿਟਾਇਰ ਹੋ ਰਹੇ ਨੇ, ਤੇ ਉਹਨਾਂ ਨੂੰ ਹੁਣ 5 ਸਾਲ ਦੀ ਅੱਗੋਂ ਐਕਸਟੈਂਸ਼ਨ ਦਿੱਤੀ ਜਾਏਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੀਆਂ ਬੀਵੀ ਦਾ ਨਿਕਾਹਨਾਮਾ ਮੰਗਿਆ ਹੈ ਜਨਾਬ ਇਸਲਾਮਾਬਾਦ ਪੁਲਿਸ ਨੇ। ਮੀਆਂ ਬੀਵੀ ਜਿਹੜੀ ਹੈ ਉਹ ਜਾ ਰਹੇ ਸਨ ਆਪਣਾ ਕਿਤੇ ਗੱਡੀ ਦੇ ਵਿੱਚ ਇਸਲਾਮਾਬਾਦ ਦੇ ਵਿੱਚ, ਉਹਨਾਂ ਨੂੰ 3 ਐਹਲਕਾਰਾਂ ਨੇ ਡੱਕਿਆ ਤੇ ਬੁੱਢੀ ਨੂੰ ਪਾਸੇ ਲੈ ਗਏ, ਉਹਦੇ ਕੋਲੋਂ ਇੰਟਰਵਿਊ ਲੈਂਦੇ ਰਹੇ ਵੀ ਇਹ ਬੰਦਾ ਤੇਰਾ ਕਿਹੋ ਜਿਹਾ, ਕੀ ਕਰਦਾ ਹੈ, ਕੀ ਨਾਂ ਹੈ, ਇਹਦੀ ਦਾਦੀ ਦਾ ਨਾਂ ਕੀ ਹੈ, ਇਹਦੀ ਮਾਂ ਦਾ ਨਾਂ ਕੀ ਹੈ, ਇਹਦੀ ਭੈਣ ਦਾ ਨਾਂ ਕੀ ਹੈ, ਪੂਰਾ ਇੰਟਰਵਿਊ ਕੀਤਾ। ਫਿਰ ਬੰਦੇ ਦਾ ਕੱਲਿਆਂ ਕਰਕੇ ਇੰਟਰਵਿਊ ਕੀਤਾ, ਫਿਰ ਉਹਨਾਂ ਦੇ ਕੋਲੋਂ ਨਾਜ਼ੇਬਾ ਸਵਾਲ ਪੁੱਛਦੇ ਰਹੇ ਪੁਲਿਸ ਵਾਲੇ, ਉਹੋ ਜਿਹੇ ਗੰਦੇ ਸਵਾਲ ਪੁੱਛਦੇ ਰਹੇ ਜਿਹੜੇ ਮੀਆਂ ਬੀਵੀ ਨੂੰ ਇੱਕ ਦੂਜੇ ਦੇ ਬਾਰੇ ਪਤਾ ਹੁੰਦੇ ਨੇ। ਹੁਣ ਚਲੋ ਹੈ ਤੇ ਉਹ ਹਰ ਹਿਸਾਬ ਨਾਲ ਘਟੀਆ ਗੱਲ, ਲੇਕਿਨ ਸੋਚੋ ਕਿ ਮਰਦ ਐਹਲਕਾਰ ਜਿਹੜੇ ਨੇ, ਉਹ ਜਿਹੜੀ ਭੈਣ ਸਾਡੀ ਜਿਹੜੀ ਖਾਤੂਨ ਸੀ, ਉਹਦੇ ਕੋਲੋਂ ਘਟੀਆ ਸਵਾਲ ਪੁੱਛਦੇ ਰਹੇ ਨੇ ਆਪਣੇ ਉਹਦੇ ਬੰਦੇ ਦੇ ਬਾਰੇ, ਕਿ ਉਹੋ ਜਿਹੇ ਪਰਦੇ ਵਾਲੇ ਸਵਾਲ ਜਿਹੜੇ ਮੀਆਂ ਬੀਵੀ ਨੂੰ ਇੱਕ ਦੂਜੇ ਦੇ ਬਾਰੇ ਪਤਾ ਹੁੰਦੇ ਨੇ, ਉਹ ਇਹ ਘਟੀਆ ਲੋਕ ਉਹਨਾਂ ਦੇ ਕੋਲੋਂ ਪੁੱਛਦੇ ਰਹੇ, ਔਰ ਫਿਰ ਰਿਸ਼ਵਤ ਲੈਣ ਵਾਸਤੇ ਉਹਨਾਂ ਦੇ ਕੋਲੋਂ ਨਿਕਾਹਨਾਮਾ ਵੀ ਮੰਗਦੇ ਰਹੇ ਵੀ ਨਿਕਾਹਨਾਮਾ ਵਿਖਾਓ। ਤੇ ਇਹ ਹੁਣ ਕੇਸ ਹੈ ਜੀ, ਤੇ ਇਹ ਹੁਣ ਪੁਲਿਸ ਵੈਨ 'ਚ ਉਹਨੂੰ ਬਾਲਿਆ ਜਾ ਕੇ, ਬੇਗਮ ਨੂੰ ਉਹਦੀ ਨੂੰ, ਤੇ ਉਹਨੂੰ ਵੀ, ਤੇ ਮਤਲਬ ਬੜਾ ਹੀ ਜ਼ਲੀਲ ਕੀਤਾ। ਤੇ ਇਹ ਹੁਣ ਜਿਹੜੀ ਘਟੀਆ ਹਰਕਤਾਂ ਇਹ ਕਰ ਰਹੇ ਨੇ, ਇਹਦੇ 'ਤੇ ਮੈਂ ਇਹੀ ਆਖਾਂਗਾ ਵੀ ਇਹ ਘਟੀਆ ਹਰਕਤਾਂ ਨੇ, ਇਹਨਾਂ 'ਤੇ ਬੰਦੇ ਦੇ ਪੁੱਤਰ ਬਣਾਓ, ਲੇਕਿਨ ਇਹਨਾਂ ਦੇ ਮੂੰਹ ਨੂੰ ਜਿਹੋ ਜਿਹਾ ਖੂਨ ਇਹਨਾਂ ਲਾ ਦਿੱਤਾ ਹੈ, ਜਿੰਨੇ ਘਟੀਆ ਕੰਮ ਇਹਨਾਂ ਦੇ ਕੋਲੋਂ ਕਰਾ ਲਏ ਨੇ, ਇਹ ਹੁਣ ਇਹਨਾਂ ਦੀ ਕੋਈ ਲਿਮਟ ਥੋੜ੍ਹੀ ਹੋਣੀ ਹੈ, ਹਰ ਰੋਜ਼ ਇਹਨਾਂ ਦੀ ਲਿਮਟ ਗਾਂਹ ਤੋਂ ਗਾਂਹ ਹੈ। ਅੱਛਾ ਜੀ, ਅਗਲੀ ਖਬਰ ਹਿੰਦੁਸਤਾਨ ਤੋਂ ਤੁਹਾਡੇ ਸਾਹਮਣੇ ਰੱਖਣੇ। ਇੱਕ ਪਾਸੇ ਸਾਡੇ ਵਾਲੇ ਨੇ ਜਿਹਨਾਂ ਦੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ, ਛੱਡਦੇ ਕੋਈ ਸ਼ੈ ਨਹੀਂ ਜਿੱਥੋਂ ਲੱਭ ਜਾਏ। ਦੂਸਰੇ ਪਾਸੇ ਭਾਰਤੀ ਅਦਾਕਾਰਾ ਪ੍ਰੀਤੀ ਜ਼ਿੰਟਾ, ਉਹਨਾਂ ਦਾ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਉਹਨਾਂ ਦੀਆਂ ਬੜੀਆਂ ਸਾਰੀਆਂ ਫਿਲਮਾਂ ਵੇਖੀਆਂ ਹੋਣੀਆਂ ਨੇ, ਤੇ ਬੜੀ ਸੋਹਣੀ ਤੇ ਸੁਨੱਖੀ ਅਦਾਕਾਰਾ ਹੈ। ਇਹ ਜਿਹੜੀ ਪ੍ਰੀਤੀ ਜ਼ਿੰਟਾ ਸਾਹਿਬਾ ਨੇ, ਇਹਨਾਂ ਨੂੰ 600 ਕਰੋੜ ਦੀ ਵਿਰਾਸਤੀ ਜਾਇਦਾਦ ਦੀ ਆਫਰ ਹੋਈ, ਜਿਹੜੀ ਉਹਨਾਂ ਲੈਣ ਤੋਂ ਇਨਕਾਰ ਕਰ ਦਿੱਤੀ। ਅੱਛਾ, ਬੜੀ ਇੰਟਰਸਟਿੰਗ ਸਟੋਰੀ ਹੈ। ਫਿਲਮਸਾਜ਼ ਸ਼ਾਨਦਾਰ ਅਮਰੋਹੀ, ਇਹਨਾਂ ਨੂੰ ਆਪਣੀ ਬੇਟੀ ਬਣਾਇਆ ਹੋਇਆ ਸੀ, ਮੂੰਹ ਬੋਲੀ। ਪ੍ਰੀਤੀ ਜ਼ਿੰਟਾ ਨੂੰ ਇਹ ਆਪਣੀ ਮੂੰਹ ਬੋਲੀ ਬੇਟੀ ਆਖਦੇ ਸਨ, ਤੇ ਉਹਨਾਂ ਨੂੰ ਜ਼ਾਹਿਰ ਹੈ ਆਪਣੇ ਵਾਲਦੈਨ ਕੋਲੋਂ, ਔਰ ਖੁਦ ਵੀ ਇਹ ਜਿਹੜੇ ਸ਼ਾਨਦਾਰ ਅਮਰੋਹੀ ਸਾਹਿਬ ਨੇ, ਇਹਨਾਂ ਨੇ ਖੁਦ ਵੀ ਕਾਫੀ ਸਾਰਾ ਕੰਮ ਕੀਤਾ ਹੋਇਆ। ਇਹ ਮੇਰਾ ਖਿਆਲ ਕਮਾਲ ਅਮਰੋਹੀ ਦੇ ਬੇਟੇ ਨੇ, ਤੇ ਇਹ ਅਮਰੋਹੀ ਸਾਹਿਬ ਜਿਹੜੇ ਨੇ, ਇਹਨਾਂ ਨੇ ਖੁਦ ਵੀ ਬੜੇ ਵੱਡੇ ਫਿਲਮਸਾਜ਼ ਸਨ, ਔਰ ਬੜਾ ਪੈਸਾ ਸੀ ਇਹਨਾਂ ਦੇ ਕੋਲ। 600 ਕਰੋੜ ਦੀ ਜਾਇਦਾਦ, ਕਿਉਂਕਿ ਉਹਨਾਂ ਨੇ ਪ੍ਰੀਤੀ ਜ਼ਿੰਟਾ ਨੂੰ ਆਪਣੀ ਬੇਟੀ ਬਣਾਇਆ ਸੀ। ਤੇ ਇਹ ਹੁਣ ਰਿਪੋਰਟਡਲੀ ਹਿੰਦੁਸਤਾਨੀ ਮੀਡੀਆ ਰਿਪੋਰਟ ਕਰ ਰਿਹਾ ਵੀ ਉਹਨਾਂ ਪ੍ਰੀਤੀ ਜ਼ਿੰਟਾ ਨੂੰ ਕਿਹਾ ਵੀ ਇਹ ਮੈਂ ਆਪਣੇ ਮਰਨ ਤੋਂ ਬਾਅਦ ਤੈਨੂੰ ਦੇ ਕੇ ਜਾਣਾ ਚਾਹੁੰਦਾ। ਤੇ ਉਹਨਾਂ ਕਿਹਾ ਵੀ ਤੁਸੀਂ ਮੈਨੂੰ ਮੂੰਹ ਬੋਲੀ ਬੇਟੀ ਬਣਾਇਆ ਦੁਰਸਤ ਹੈ, ਲੇਕਿਨ ਮੇਰਾ ਅਸਲ ਵਾਲਿਦ ਜ਼ਿੰਦਾ ਹੈ, ਔਰ ਮੇਰੇ ਮਾਲੀ ਹਾਲਾਤ ਇਹੋ ਜਿਹੇ ਮਾੜੇ ਨਹੀਂ ਕਿ ਮੈਂ ਤੁਹਾਡੇ ਕੋਲੋਂ ਦੌਲਤ ਲਵਾਂ, ਮੈਨੂੰ ਲੋੜ ਨਹੀਂ, ਇਹਨੂੰ ਕਿਸੇ ਹੋਰ ਕੰਮ ਦੇ ਉੱਤੇ ਲਾ ਦਿਓ।
ਇਹ ਮੇਰਾ ਖਿਆਲ ਹੈ ਵੈਸੇ ਸਾਡੀ ਕਿਸੇ ਐਕਟਰਸ ਹੋਵੇ ਜਾਂ ਐਕਟਰ ਹੋਵੇ ਉਹਨਾਂ ਵਾਸਤੇ, ਮੈਂ ਨਹੀਂ ਆਂਦਾ ਵੀ ਉਹਨਾਂ ਇਹ ਨਹੀਂ ਸੀ ਕਰਨਾ, ਮੈਂ ਤੋਹੀਨ ਨਹੀਂ ਕਰਦਾ ਉਹਨਾਂ ਦੀ, ਲੇਕਿਨ ਕੰਮ ਥੋੜ੍ਹਾ ਜਿਹਾ ਔਖਾ ਹੋਣਾ ਸੀ ਉਹਨਾਂ ਵਾਸਤੇ। ਮੇਰਾ ਮਤਲਬ ਉਹਨਾਂ ਲਈ ਇਹ ਸਾਹ ਕੱਢਣਾ ਔਖਾ ਹੋਣਾ ਸੀ। ਇਹ ਇੱਕ ਸ਼ਾਨਦਾਰ ਖਬਰ ਹੈ, ਇਹਦੇ 'ਤੇ ਅਸੀਂ ਜ਼ਾਹਿਰ ਹੈ ਉਹਨਾਂ ਦੀ ਜਿਹੜੀ ਹੈ ਉਹ ਜਿੰਨੀ ਵੀ ਸਤਾਇਸ਼ ਕਰੀਏ ਉਨੀ ਘੱਟ ਹੈ। ਅਤੇ ਦੂਜੇ ਪਾਸੇ ਤੁਸੀਂ ਵੇਖ ਲਓ ਵੀ ਸਾਡੀਆਂ ਜਿਹੜੀਆਂ ਇਫਤ ਉਮਰ ਵਰਗੀਆਂ ਭੈਣਾਂ ਨੇ, ਪਤਾ ਨਹੀਂ ਭੈਣਾਂ ਨੇ ਕਿ ਭਰਾ ਨੇ, ਮੇਰਾ ਮਤਲਬ ਹੈ ਕਿ ਉਹ ਆਉਂਦੀਆਂ ਨੇ ਮੈਂ ਆਪ ਹੀ ਬੜੀ ਡਾਢੀ ਹਾਂ, ਅਤੇ ਉਹ ਮਤਲਬ ਬੰਦਿਆਂ ਤਰ੍ਹਾਂ ਹੀ ਮੇਰਾ ਉਹਦਾ ਲਾਠੀ ਲੈ ਕੇ ਪਿੱਛੇ ਚੜ੍ਹ ਜਾਂਦੀ ਹੈ। ਉਹ ਦਿਨ ਰਾਤ ਸਾਰਾ ਦਿਨ ਗੰਦੀਆਂ ਗਾਲਾਂ PTI ਨੂੰ ਦੇ ਕੇ ਅਤੇ PTI ਦੇ ਲੋਕਾਂ ਨੂੰ ਦੇ ਕੇ, ਅਤੇ ਉਹਨਾਂ ਨੂੰ ਲੱਗਦਾ ਵੀ ਇਹ ਅਸੀਂ ਬੜਾ ਬਾਕਮਾਲ ਕੰਮ ਕਰਨ ਰਹੀਆਂ ਨੇ, ਸਾਡੇ ਕੋਲ ਸਾਨੂੰ ਇਹੋ ਜਿਹੇ ਤਬਸਰੇ ਆਪਣੇ ਤੋਹਫੇ ਰੱਬ ਨੇ ਦਿੱਤੇ ਨੇ। ਅਤੇ ਉੱਧਰ ਵੇਖ ਲਓ, ਮੇਰਾ ਮਤਲਬ ਹੈ ਕਿ ਮੈਂ ਸ਼ਕਲ ਸੂਰਤ ਦੀ ਗੱਲ ਨਹੀਂ ਕਰਦਾ, ਸ਼ਕਲ ਤਾਂ ਰੱਬ ਨੇ ਸਾਰਿਆਂ ਦੀ ਸੋਹਣੀ ਬਣਾਈ ਹੈ, ਮੈਂ ਕੋਈ ਸ਼ਕਲਾਂ ਦੇ ਕੰਪੈਰੀਜ਼ਨ ਨਹੀਂ ਕਰਦਾ, ਨਾ ਮੈਂ ਕਰ ਸਕਦਾ, ਲੇਕਿਨ ਮੈਂ ਤਾਂ ਅਕਲਾਂ ਦੇ ਕੰਪੈਰੀਜ਼ਨ ਕਰ ਰਿਹਾ ਵੀ ਇੱਕ ਪਾਸੇ ਪ੍ਰੀਟੀ ਜ਼ਿੰਟਾ ਆਉਂਦੀ ਹੈ ਵੀ ਮੈਂ 600 ਕਰੋੜ ਨਹੀਂ ਲੈਣਾ, ਅਤੇ ਦੂਜੇ ਪਾਸੇ ਇਹ ਆਉਂਦੇ ਨੇ ਵੀ ਸਾਧੂਆਂ ਨੂੰ ਕੀ ਸਵਾਦਾਂ ਨਾਲ ਸਣੇ ਮਲਾਈ ਆਉਣ ਦਿਓ। ਇਹ ਹੁਣ ਕੀ ਹੁੰਦਾ ਹੈ, ਕਿਸੇ ਕੋਲੋਂ ਪੁੱਛ ਲੈਣਾ ਤੁਸੀਂ, ਫਿਰ ਤੁਹਾਨੂੰ ਸਮਝਾ ਦੇਗਾ ਕੋਈ ਵੀ ਇਹ ਸਾਧੂਆਂ ਨੂੰ ਸਵਾਦਾਂ ਵਾਲੀ ਗੱਲ ਕੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਸਾਡੇ ਜਿਹੜੇ DG ISI ਨੇ ਨਦੀਮ ਅੰਜਮ ਸਾਹਿਬ, ਉਹਨਾਂ ਦੀ ਧੀ ਦੀ ਸ਼ਾਦੀ ਹੋਈ ਹੈ। ਧੀਆਂ ਸਾਂਝੀਆਂ ਹੁੰਦੀਆਂ ਨੇ, ਇਸ ਲਈ ਸਾਡੇ ਵੱਲੋਂ ਵੀ ਉਹਨਾਂ ਨੂੰ ਮੁਬਾਰਕਬਾਦ। ਉਹਨਾਂ ਦੀ ਸ਼ਾਦੀ ਦੇ ਉੱਤੇ ਜਿਹੜੀ ਅਫਸੋਸਨਾਕ ਗੱਲ ਹੋਈ ਉਹ ਇਹ ਕਿ ਰਾਵੀ ਨੂੰ ਨਹੀਂ ਸੱਦਿਆ ਗਿਆ। ਪਤਾ ਇਹ ਲੱਗਾ ਵੀ ਰਾਵੀ ਨੇ ਨਵੇਂ ਕੱਪੜੇ ਛੱਪੜੇ ਸਵਾਏ ਸੀ, ਵਿਚਾਰੇ ਨੇ ਤਿਆਰ ਹੋ ਕੇ ਬੈਠਾ ਸੀ ਵਿਆਹ 'ਤੇ ਜਾਣ ਨੂੰ, ਪਰ ਸੱਦਿਆ ਨਹੀਂ। ਕਾਮਰਾਨ ਸ਼ਾਹਿਦ ਸਾਹਿਬ ਨੂੰ ਉੱਥੇ, ਆਪਣਾ ਗਰੀਦਾ ਫਰੂਕੀ ਨੂੰ, ਆਸਮਾ ਸ਼ਰਾਜ਼ੀ ਨੂੰ, ਉਹਨਾਂ ਨੂੰ ਉੱਥੇ ਸੱਦਿਆ ਸੀ, ਅਤੇ ਹੋਰ ਵੀ ਕੁਝ ਇਹੋ ਜਿਹੇ ਜਿਹੜੇ ਦੋਸਤ ਸਨ ਜਿਹੜੇ ਜ਼ਰਾ ਥੋੜ੍ਹੀ ਸਿਆਸੀ, ਜਿਨ੍ਹਾਂ ਨੂੰ ਤੁਸੀਂ ਕਹਿ ਲਓ ਸਹਾਫੀ ਜਿਹੜੇ ਨੇ, ਉਹਨਾਂ ਨੂੰ ਸੱਦਿਆ ਹੋਇਆ ਸੀ ਉੱਥੇ ਉਹਨਾਂ ਨੇ। ਅਤੇ ਬਾਕੀ ਜਿਹੜੇ ਆਪਣਾ ਸ਼ਾਹਜ਼ੇਬ ਖਾਨਜ਼ਾਦਾ ਸਾਹਿਬ ਵੀ ਸਨ, ਉਹ ਕਿਸ ਤਰ੍ਹਾਂ ਰਹਿ ਸਕਦੇ ਨੇ, ਲੇਕਿਨ ਬਾਕੀ ਹਾਮਦ ਮੀਰ ਸਾਹਿਬ ਵਗੈਰਾ ਉੱਥੇ ਮੌਜੂਦ ਨਹੀਂ ਸਨ। ਅੱਛਾ ਜੀ, ਅੱਗੋਂ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਆਖਿਆ ਸੀ ਵੀ ਅੱਜ ਕੱਲ੍ਹ ਸਹਾਫੀ ਜਿਹੜੇ ਨੇ ਉਹਨਾਂ ਨੂੰ ਪੈਸੇ ਦੇ ਕੇ ਤੇ ਜਿਹੜੀਆਂ ਮਰਜ਼ੀ ਖਬਰਾਂ ਲਵਾ ਲਓ। ਅੱਗੋਂ ਅਸਦ ਤੂਰ ਸਾਹਿਬ ਨੇ ਬੜਾ ਜ਼ਬਰਦਸਤ ਤਜੀਆ ਕੀਤਾ। ਉਹਨਾਂ ਕਿਹਾ ਜੀ ਤੁਸੀਂ ਸਹਾਫੀਆਂ ਦੀ ਗੱਲ ਕਰਦੇ ਹੋ, ਅੱਜ ਕੱਲ੍ਹ ਜੱਜ ਕਿਰਾਏ 'ਤੇ ਲੱਭਦੇ ਨੇ, ਅੱਜ ਕੱਲ੍ਹ ਜੱਜ ਕਿਰਾਏ 'ਤੇ ਲਵੋ, ਪੂਰੇ ਦਾ ਪੂਰਾ ਇਲੈਕਸ਼ਨ ਹੀ ਚੋਰੀ ਕਰ ਲਓ। ਭੱਲੇ ਅਸਦ ਤੂਰ ਸਾਹਿਬ, ਵੈਸੇ ਉਹਨਾਂ ਮੇਰੇ ਕਾਜ਼ੀ ਸਾਹਿਬ ਨੂੰ ਸੁਣਾਇਆ ਵੀ ਤੁਹਾਡੇ ਵਰਗੇ ਜੱਜ ਜਿਹੜੇ ਨੇ ਉਹ ਜਿਵੇਂ ਸਾਈਕਲ ਕਿਰਾਏ 'ਤੇ ਲੱਭਦੇ ਸਨ, ਉਂਝ ਉਹ ਲੱਭਦੇ ਨੇ, ਅਤੇ ਪੂਰਾ ਇਲੈਕਸ਼ਨ ਹੀ ਚੋਰੀ ਕਰ ਲਓ, ਮਸਲਾ ਹੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਦੀ ਬਤੌਰ ਚੀਫ ਜਸਟਿਸ ਤਕਰਰੀ ਕੀਤੀ ਜਾਏ, ਦਾ ਨੋਟੀਫਿਕੇਸ਼ਨ ਕੀਤਾ ਜਾਏ ਤਕਰਰੀ ਦਾ। ਇਹਦੇ ਵਾਸਤੇ ਦਰਖਾਸਤ ਦਾਇਰ ਹੋ ਗਈ ਹੈ, ਕਿਉਂਕਿ ਕਾਜ਼ੀ ਸਾਹਿਬ ਦਾ 87 ਦਿਨ ਪਹਿਲਾਂ ਕਰ ਦਿੱਤਾ ਸੀ, ਅਤੇ ਹੁਣ ਕਾਜ਼ੀ ਸਾਹਿਬ ਨੂੰ ਜਾਣ 'ਤੇ ਸਿਰਫ 34 ਦਿਨ ਰਹਿ ਗਏ ਨੇ, ਅਤੇ ਮਨਸੂਰ ਅਲੀ ਸ਼ਾਹ ਸਾਹਿਬ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਨਹੀਂ ਹੋ ਰਿਹਾ। ਅਤੇ ਵਾਸ਼ਿੰਗਟਨ ਦੇ ਵਿੱਚ ਇੱਕ ਭਾਰਤੀ ਸਫਾਰਤਕਾਰ ਜਿਹੜਾ ਉਹਦੀ ਪੁਰਸਰਾਰ ਮੌਤ ਹੋ ਗਈ ਹੈ, ਉਹਦੀ ਤਹਿਕੀਕਾਤ ਹੋ ਰਹੀਆਂ ਨੇ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ, ਕਿਉਂ ਹੋਈ ਹੈ, ਮਾਮਲਾਤ ਕਿਸ ਤਰੀਕੇ ਨਾਲ, ਇਹ ਮਤਲਬ ਕਿਸੇ ਨੇ ਕਤਲ ਕੀਤਾ ਹੈ ਜਾਂ ਇਹ ਨੈਚੁਰਲ ਡੈਥ ਹੋਈ ਹੈ ਵਾਸ਼ਿੰਗਟਨ ਦੇ ਵਿੱਚ ਭਾਰਤੀ ਸਫਾਰਤਕਾਰ ਦੀ। ਉਸ ਤੋਂ ਬਾਅਦ ਮੋਦੀ ਸਰਕਾਰ ਨੇ ਜਿਹੜਾ ਵਕਫ ਬੋਰਡ ਹੈ ਉਹਦੇ ਇਖਤਿਆਰਾਤ ਜਿਹੜੇ ਉਹ ਖੋਹਣ ਦਾ ਐਲਾਨ ਕੀਤਾ ਹੈ। ਵਕਫ ਬੋਰਡ ਦੇ ਕੋਲ ਜ਼ਿਆਦਾਤਰ ਮਸਜਿਦਾਂ, ਦਰਬਾਰ, ਇਹਨਾਂ ਦੀ ਪ੍ਰਾਪਰਟੀ ਹੈ ਹਿੰਦੁਸਤਾਨ ਦੇ ਵਿੱਚ, ਅਤੇ ਮੁਸਲਮਾਨ ਉਹਦੇ ਉੱਤੇ ਹੁਣ ਬੜਾ ਸ਼ਦੀਦ ਇhtਜਾਜ ਕਰ ਰਹੇ ਨੇ। ਅੱਗੋਂ ਤੁਹਾਡੇ ਕੋਈ ਇੱਕ ਦੋ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ ਛੇਤੀ ਨਾਲ, ਅਤੇ ਫਿਰ ਇਜਾਜ਼ਤ ਵੀ ਲੈਣੀ ਹੈ। ਪਹਿਲੀ ਗੱਲ ਤਾਂ ਮੋਟੀਵੇਟਰ ਸਾਹਿਬ ਨੇ ਆਉਂਦੇ ਨੇ ਵੀ ਗਿੱਲ ਸਾਹਿਬ, ਮੁਰਸ਼ਦ ਇਮਰਾਨ ਖਾਨ ਸਾਨੂੰ ਆਉਂਦੇ ਸੀ ਵੀ ਤੁਸੀਂ ਘਬਰਾਉਣਾ ਨਹੀਂ। ਹੁਣ ਸਾਡਾ ਪੈਗਾਮ ਤੁਸੀਂ ਇਮਰਾਨ ਖਾਨ ਨੂੰ ਜੇਲੇ ਦੇ ਦਿਓ ਕਿ ਸਾਡੀਆਂ ਦੁਆਵਾਂ ਹਮਦਰਦੀਆਂ ਇਮਰਾਨ ਖਾਨ ਦੇ ਨਾਲ ਨੇ, ਅਤੇ ਹੁਣ ਉਹਨਾਂ ਨੇ ਘਬਰਾਉਣਾ ਨਹੀਂ ਜੇਲ੍ਹ ਦੇ ਵਿੱਚ। ਉਹਨਾਂ ਨੇ ਕੌਮ ਨੂੰ ਤਕਰੀਬਨ 50 ਸਾਲ ਦਾ ਸ਼ਊਰ ਦੇ ਦਿੱਤਾ ਇੱਕੋ ਵਾਰੀ, ਅਤੇ ਹੁਣ ਅਸੀਂ ਨਾ ਹੀ ਡਾਕੂ ਲਟੇਰੇ ਕੌਣ ਨੇ, ਫੌਜੀ ਜਰਨੈਲਾਂ ਨੇ ਕਿਸ ਤਰ੍ਹਾਂ ਪਾਕਿਸਤਾਨ ਨਾਲ ਖਿਲਵਾੜ ਕੀਤਾ ਹੈ, ਸਾਰਾ ਸਾਨੂੰ ਪਤਾ ਹੈ। ਅੱਛਾ ਜੀ, ਅੱਗੋਂ ਉਹ ਮੁਮਤਾਜ਼ ਸਾਹਿਬ ਨੇ ਆਖਿਆ ਵੀ ਗਿੱਲ ਜੀ ਜਿਵੇਂ ਬੀਵੀ ਸ਼ੌਹਰ ਦਾ ਨਾਂ ਨਹੀਂ ਲੈਂਦੀ, ਉਸੇ ਤਰ੍ਹਾਂ ਮੁਨੀਬ ਸਾਹਿਬ ਵੀ ਨਹੀਂ ਲੈਂਦੇ ਉਹਨਾਂ ਦਾ ਨਾਂ ਜਿਨ੍ਹਾਂ ਦਾ ਨਹੀਂ ਲੈਣਾ। ਮੁਮਤਾਜ਼ ਸਾਹਿਬ ਨੇ ਅਗਲੀ ਗੱਲ ਕੀਤੀ ਵੀ ਗਿੱਲ ਜੀ ਥੋੜ੍ਹੀ ਦੇਰ ਠਹਿਰ ਜੋ, ਇਹਨਾਂ ਜੁੱਤੀਆਂ ਦੇ ਵਿੱਚ ਦਾਲ ਇੱਕ ਦੂਜੇ ਦੇ ਨਾਲ ਵੰਡਣੀ ਹੈ, ਅਤੇ ਇਹ ਆਪਸ ਦੇ ਵਿੱਚ ਹੀ ਇਹਨਾਂ ਨੇ ਕੁੱਤਾ ਕੁੱਤੇ ਦਾ ਵੈਰੀ ਹੁੰਦਾ, ਇਹਨਾਂ ਨੇ ਆਪੋ 'ਚ ਹੀ ਲੜਨਾ ਹੈ। ਮੈਨੂੰ ਵੀ ਇਹੀ ਲੱਗਦਾ ਵੀ ਇਹ ਕੰਮ ਉੱਥੇ ਅੱਪੜ ਗਿਆ। ਅੱਛਾ ਜੀ, ਹੁਣ ਕਹਿੰਦੇ ਨੇ ਜੀ ਇਹਨਾਂ ਫਿਰੌਨਾ ਔਰ ਯਜ਼ੀਦਾਂ ਨੂੰ ਚਾਹੀਦਾ ਵੀ ਫੌਜ ਦੇ ਦਸਤੇ ਘੱਲ ਕੇ ਡਾਇਰੈਕਟ ਕੋਰਟ ਦੇ ਉੱਤੇ ਕਬਜ਼ਾ ਕਰ ਲੈਣ, ਅਤੇ ਕਰਨਲ ਅਤੇ ਜਨਰਲ ਜਿਹੜੇ ਨੇ ਉੱਥੇ ਬਹਿ ਕੇ ਆਪਣੇ ਫੈਸਲੇ ਕਰ ਲੈਣ, ਮੀਨ ਜੱਜ ਉਹ ਹੀ ਬਣ ਜਾਣ। ਇਹੀ ਕਸਰ ਰਹਿ ਗਈ ਹੈ, ਇਹ ਉਹਨਾਂ ਨੇ ਮਸ਼ਵਰਾ ਦਿੱਤਾ ਹੈ। ਅੱਛਾ ਜੀ, ਹੁਣ ਖਬਰਾਂ ਕੁਝ ਹੋਰ ਵੀ ਸਨ, ਲੇਕਿਨ ਜ਼ਾਹਿਰ ਹੈ ਇੱਥੋਂ ਵੇਲਾ ਹੋ ਗਿਆ। ਮੈਨੂੰ ਦਿਓ ਹੁਣ ਇੱਥੋਂ ਇਜਾਜ਼ਤ, ਤੇ ਰੱਬ ਰੱਖ।